ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 11 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 4082722500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ, ਟੌਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਸਿੰਘ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੈਂਟਿਕਾ, ਬਿਸਲਾ ਪਰਿਵਾਰ ਫ੍ਰੈਜ਼ਨੋ, ਗੁਰਸਾਹਿਬ ਸਿੰਘ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082722500 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਉਹਨਾਂ ਨੇ ਕਿਹਾ ਆ ਕਿ ਜੋ FBI ਦੇ ਡਾਇਰੈਕਟਰ ਕ੍ਰਿਸਟੋਫਰ ਰੇ ਉਹਨਾਂ ਨੇ ਆਪਣਾ ਅਸਤੀਫਾ ਅੱਜ ਦੇ ਦਿੱਤਾ ਆ ਤੇ ਇਹ ਅਮਰੀਕਾ ਦੇ ਲਈ ਬਹੁਤ ਗੁੱਡ ਡੇ ਹੈਗਾ। ਕਹਿੰਦੇ ਵੀ ਗ੍ਰੇਟ ਡੇ ਫॉर ਅਮਰੀਕਾ, ਕਿਉਂਕਿ ਕੈਸ਼ ਪਟੇਲ ਉਹ ਕਹਿੰਦੇ ਵੀ ਮੋਸਟ ਕੁਆਲੀਫਾਈਡ ਪਰਸਨ ਹੈਗਾ FBI ਨੂੰ ਲੀਡ ਕਰਨ ਦੇ ਲਈ। ਕੈਸ਼ ਪਟੇਲ ਟਰੰਪ ਉਹਨਾਂ ਦੇ ਬਹੁਤ ਲਾਗੇ ਸਮਝ ਜਾਂਦੇ ਆ। ਕ੍ਰਿਸਟੋਫਰ ਰੇ ਤੋਂ ਕਾਫੀ ਜਿਹੜਾ ਗੁੱਸਾ ਚੱਲ ਰਿਹਾ ਸੀ ਟਰੰਪ ਉਹਨਾਂ ਦੇ ਜਿਹੜੀ ਟੀਮ ਆ ਉਹਨਾਂ ਦੇ ਵਿੱਚ, ਤੇ ਰੇ ਉਹਨਾਂ ਨੇ ਅੱਜ ਬਾਅਦ ਦੁਪਹਿਰ ਅਨਾਉਂਸ ਕੀਤਾ ਹੈ ਵੀ ਉਹ ਜਨਵਰੀ ਦੇ ਵਿੱਚ ਰਿਜ਼ਾਈਨ ਕਰ ਦੇਣਗੇ। ਸੋ ਇਹਦਾ ਮਤਲਬ ਇਹ ਆ ਵੀ ਕੈਸ਼ ਪਟੇਲ ਦਾ ਰਸਤਾ ਸਿੱਧਾ ਹੋ ਜਾਊਗਾ FBI ਦੇ ਵਿੱਚ ਜਾਣ ਨੂੰ। ਹਾਲਾਂਕਿ ਜਿਹੜੀ ਆ ਸੈਨੇਟ ਕਨਫਰਮੇਸ਼ਨ ਆ ਉਹ ਹੋਣੀ ਹੈਗੀ ਆ। ਟਰੰਪ ਨੇ ਇਹ ਕਿਹਾ ਵੀ ਉਹਨਾਂ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਰੂਲ ਆਫ ਲਾ ਫॉर ਆਲ ਅਮਰੀਕਨਸ ਦੇ ਲਈ ਰੀਸਟੋਰ ਕਰੂਗਾ। ਉਹਨਾਂ ਨੇ ਇਹ ਕਿਹਾ ਵੀ ਕ੍ਰਿਸਟੋਫਰ ਰੇ ਜਦੋਂ FBI ਦੇ ਡਾਇਰੈਕਟਰ ਸੀ ਉਹਨਾਂ ਦੀ ਲੀਡਰਸ਼ਿਪ ਦੇ ਅੰਡਰ ਇਲੀਗਲੀ ਮੇਰੇ ਘਰ ਨੂੰ ਰੇਡ ਕੀਤਾ ਗਿਆ ਤੇ ਇਲੀਗਲੀ ਜਿਹੜਾ ਆ ਇੰਪੀਚ ਕੀਤਾ ਗਿਆ, ਇੰਡਾਈਟ ਕੀਤਾ ਗਿਆ, ਤੇ ਉਹ ਕਹਿੰਦੇ ਵੀ ਕੁਝ ਵੀ ਕਰ ਸਕਦੇ ਸੀ ਉਹਨੇ ਜਿਹੜਾ ਉਹ ਕੀਤਾ ਹੈਗਾ। ਤੇ ਇਸ ਕਰਕੇ ਇਹ ਬੈਟਰ ਆ ਵੀ ਕ੍ਰਿਸਟੋਫਰ ਰੇ ਜਿਹੜਾ ਆ ਆਪਣੇ ਆਪ ਹੀ ਜਿਹੜਾ ਆ ਰਿਜ਼ਾਈਨ ਕਰ ਗਿਆ ਹੈਗਾ। ਕਹਿੰਦੇ ਵੀ ਉਹਨਾਂ ਦੇ ਕੋਲ ਬਹੁਤ ਸਾਰੀਆਂ ਪਾਵਰ ਸੀਗੀਆਂ ਤੇ ਉਹਨਾਂ ਨੇ ਕਈ ਜਿਹੜੇ ਆ ਇਨੋਸੈਂਟ ਅਮਰੀਕਨਸ ਆ ਉਹਨਾਂ ਨੂੰ ਵੀ ਡਿਸਟਰੋਏ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈਗੀ ਹੈ। ਪ੍ਰੈਜ਼ੀਡੈਂਟ ਇਲੈਕਟ ਉਹਨਾਂ ਨੇ ਕਿਹਾ ਹੈਗਾ। ਕਹਿੰਦੇ ਵੀ ਕੈਸ਼ ਪਟੇਲ ਸਭ ਤੋਂ ਜ਼ਿਆਦਾ ਕੁਆਲੀਫਾਈਡ ਨੋਮਨੀ ਹੈਗਾ FBI ਨੂੰ ਲੀਡ ਕਰਨ ਦਾ ਏਜੰਸੀ ਦੀ ਹਿਸਟਰੀ ਦੇ ਵਿੱਚ, ਤੇ ਉਹ ਮੇਕ ਸ਼ੋਰ ਕਰੂਗਾ ਲਾ ਆਰਡਰ ਤੇ ਜਸਟਿਸ ਜੋ ਆ ਉਸ ਨੂੰ ਕੀਪ ਰੱਖਿਆ ਜਾਵੇ ਤਾਂ ਕਿ ਹਰ ਇੱਕ ਨੂੰ ਇਕੁਅਲ ਜਿਹੜੀ ਆ ਜਸਟਿਸ ਆ ਉਹ ਮਿਲ ਸਕੇ। ਸੋ ਕਹਿੰਦੇ ਵੀ ਵੀ ਵਾਂਟ ਆਵਰ FBI ਬੈਕ ਐਂਡ ਦੈਟ ਵਿਲ ਹੈਪਨ। ਇਹ ਉਹਨਾਂ ਨੇ ਕਿਹਾ ਵੀ ਮੈਂ ਲੁੱਕ ਫਾਰਵਰਡ ਕਰ ਰਿਹਾ ਕੈਸ਼ ਪਟੇਲ ਦੀ ਕਨਫਰਮੇਸ਼ਨ ਤਾਂ ਕਿ ਆਪਾਂ FBI ਨੂੰ ਗ੍ਰੇਟ ਅਗੇਨ FBI ਗ੍ਰੇਟ ਅਗੇਨ ਸ਼ੁਰੂ ਕਰ ਸਕੀਏ। ਤੇ ਟਾਊਨ ਹਾਲ ਮੀਟਿੰਗ ਦੇ ਵਿੱਚ ਜਿਹੜੇ ਆ ਰੇ ਉਹਨਾਂ ਨੇ ਅਨਾਉਂਸ ਕੀਤਾ ਹੈ ਉਹਨਾਂ ਦੀ ਪਲਾਨ ਵੀ ਅਗਲੇ ਮਹੀਨੇ ਤੋਂ ਉਹ ਰਿਜ਼ਾਈਨ ਕਰਨ ਜਾ ਰਹੇ ਹੈਗੇ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਖਬਰ ਜਿਹੜੀ ਫ੍ਰੈਜ਼ਨੋ ਤੋਂ ਆ ਰਹੀ ਹੈ। ਫ੍ਰੈਜ਼ਨੋ ਦੇ ਵਿੱਚ ਇੱਕ ਜਿਹੜਾ 2 ਸਾਲਾਂ ਦਾ ਬੱਚਾ ਉਹਨੇ ਆਪਣੀ ਮਾਤਾ ਨੂੰ ਹੀ ਗੋਲੀ ਮਾਰ ਕੇ ਜਿਹੜਾ ਉਹ ਮਾਰ ਦਿੱਤਾ। ਅਸਲ ਦੇ ਵਿੱਚ ਇਹ ਦੁਰਘਟਨਾ ਜਿਹੜੀ ਵਾਪਰ ਗਈ ਫ੍ਰੈਜ਼ਨੋ ਦੇ ਵਿੱਚ। ਦੱਸਿਆ ਜਾ ਰਿਹਾ ਕਿ ਇਹ 2 ਸਾਲਾਂ ਦੇ ਬੱਚੇ ਦੇ ਹੱਥ ਘਰ ਦੇ ਵਿੱਚ ਰੱਖੀ ਹੋਈ ਗਨ ਜਿਹੜੀ ਕਿ ਉਹਦੇ ਹੱਥ ਦੇ ਵਿੱਚ ਆ ਗਈ ਤੇ ਉਹਦਾ ਬਦਕਿਸਮਤੀ ਦੇ ਨਾਲ ਕਹਿ ਸਕਦੇ ਹਾਂ ਕਿ ਉਹਦਾ ਜਿਹੜਾ ਹੱਥ ਸੀ ਉਹ ਟ੍ਰਿਗਰ ਦੇ ਉੱਤੇ ਸੀਗਾ ਤੇ ਉਹਦੀ ਮਾਂ ਜਦੋਂ ਸੌਂ ਰਹੀ ਸੀ ਤਾਂ ਉਹਨੇ ਉਹ ਨੱਪਤਾ ਤੇ ਉਹਦੀ ਜਿਹੜੀ ਗੋਲੀ ਆ ਉਹ ਲੱਕ ਤੋਂ ਉਤਲੇ ਹਿੱਸੇ ਦੇ ਵਿੱਚ ਸਰੀਰ ਦੇ ਵਿੱਚ ਜਾ ਵੱਜੀ ਤੇ ਜਿਹਦੇ ਕਰਕੇ ਉਹਨੂੰ ਜ਼ਖਮੀ ਹਾਲਤ ਦੇ ਵਿੱਚ ਜਦੋਂ ਹਸਪਤਾਲ ਪਹੁੰਚਾਇਆ ਗਿਆ ਤਾਂ ਉੱਥੇ ਉਹਦੀ ਮੌਤ ਹੋ ਗਈ। ਜੈਸੇਨੀਆ ਮੀਨਾ ਜਿਹੜੀ ਕਿ 22 ਸਾਲਾਂ ਦੀ ਸੀ ਉਹਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹਸਪਤਾਲ ਦੇ ਵਿੱਚ ਉਹਦਾ ਇਲਾਜ ਕਰਨ ਤੋਂ ਬਾਅਦ। ਇਹ ਘਟਨਾ ਵਾਪਰੀ ਹੈ 5200 ਬਲਾਕ ਜਿਹੜਾ ਨਾਰਥ ਫ੍ਰੈਜ਼ਨੋ ਸਟਰੀਟ ਦਾ, ਉੱਥੇ ਇੱਕ ਅਪਾਰਟਮੈਂਟ ਬਿਲਡਿੰਗ ਦੇ ਵਿੱਚ। ਤੇ ਦੱਸਿਆ ਕਿ ਉਹ ਸੁੱਤੀ ਪਈ ਸੀਗੀ ਤੇ ਉਦੋਂ ਹੀ ਬੱਚੇ ਦੇ ਹੱਥ ਬੰਦੂਕ ਲੱਗ ਗਈ ਤੇ ਹੁਣ ਫ੍ਰੈਜ਼ਨੋ ਪੁਲਿਸ ਦੇ ਜਿਹੜੇ
ਪੌਲ ਸਰਵਨੈਂਟਸ ਨੇ ਜਿਹੜੇ ਉਹਨਾਂ ਨੇ ਲੈਫਟੀਨੈਂਟ ਪੌਲ ਸਰਵਨੈਂਟਸ ਨੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਦੱਸੀ ਹੈ ਕਿ ਇਸ ਮਾਮਲੇ ਦੇ ਵਿੱਚ ਹੁਣ ਜਿਹੜਾ ਇਹਦਾ ਬॉयਫ੍ਰੈਂਡ ਆ ਉਹਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਪੁਲਿਸ ਵੱਲੋਂ, ਕਿਉਂਕਿ ਉਹਦੇ ਤੇ ਦੋਸ਼ ਲਾਇਆ ਗਿਆ ਕਿ ਉਹਨੇ ਜਿਹੜਾ ਇਹ ਫਾਇਰ ਆਰਮ ਰੱਖਿਆ ਸੀਗਾ ਉਹ ਸਹੀ ਜਗ੍ਹਾ ਤੇ ਸਹੀ ਤਰੀਕੇ ਨਾਲ ਨਹੀਂ ਸੀ ਰੱਖਿਆ, ਜਿਹਦੇ ਕਰਕੇ ਇਹ ਛੋਟੇ ਬੱਚੇ ਦੇ ਹੱਥ ਲੱਗ ਗਿਆ। 2.5 ਸਾਲ ਉਹਦੀ ਉਮਰ ਦੱਸੀ ਗਈ ਹੈ। ਐਂਡਰਿਊ ਸੈਂਚੇਜ਼ 18 ਸਾਲ ਦਾ ਜਿਹੜਾ ਕਿ ਜਿਹਨੂੰ ਅਰੈਸਟ ਕੀਤਾ ਗਿਆ ਸੀਗਾ, ਤੇ ਉਹਨੇ ਦੋਸ਼ ਇਹ ਲੱਗਾ ਕਿ ਉਹਦੇ ਉੱਤੇ ਜਿਹੜੀ 9mm ਗਨ ਆ ਜਿਹੜੀ ਉਹਨੂੰ ਇਸ ਤਰੀਕੇ ਨਾਲ ਉਹਨੇ ਰੱਖਿਆ ਕਿ ਛੋਟੇ ਬੱਚੇ ਦੇ ਹੱਥ ਲੱਗ ਗਈ ਤੇ ਜਿਹਦੇ ਨਾਲ ਇਹ ਦੁਰਘਟਨਾ ਵਾਪਰ ਗਈ। ਇਹ ਜਿਹੜੀ ਬੀਬੀ ਆ ਇਹਦੇ ਇੱਕ ਹੋਰ 8 ਮਹੀਨਿਆਂ ਦਾ ਬੱਚਾ ਸੀਗਾ ਛੋਟਾ ਜਿਹਾ। ਸੈਂਚੇਜ਼ ਨੂੰ ਜਿਹੜਾ ਉਹ ਫਿਰ ਬਾਅਦ ਦੇ ਵਿੱਚ ਜੇਲ੍ਹ ਭੇਜਿਆ ਗਿਆ, ਉਹਦੇ ਤੇ ਦੋਸ਼ ਲਾਏ ਗਏ ਨੇ। ਇੱਕ ਤਾਂ ਕ੍ਰਿਮੀਨਲ ਸਟੋਰੇਜ ਆਫ ਏ ਫਾਇਰ ਆਰਮ ਤੇ ਇੱਕ ਫੈਲਨੀ ਜਿਹੜੀ ਆ ਉਹਨੂੰ ਹੁਣ ਸਾਹਮਣਾ ਉਹਦਾ ਕਰਨਾ ਪਊਗਾ। ਸੈਂਚੇਜ਼ ਜਿਹਦਾ ਕੋਈ ਦੱਸਦਾ ਕਿ ਕ੍ਰਿਮੀਨਲ ਰਿਕਾਰਡ ਨਹੀਂ ਹੈ ਤੇ ਉਹਨੇ ਜਿਹੜਾ ਜ਼ਖਮੀ ਹਾਲਤ ਦੇ ਵਿੱਚ ਆਪਣੀ ਜਿਹੜੀ ਗਰਲਫ੍ਰੈਂਡ ਆ ਉਹਨੂੰ ਹਸਪੀਟਲ ਵੀ ਪਹੁੰਚਾਇਆ ਸੀਗਾ, ਪਰ ਬਾਅਦ ਦੇ ਵਿੱਚ ਉਹਨੂੰ ਜਿਹੜਾ ਪੁਲਿਸ ਨੇ ਜ਼ਮਾਨਤ ਵੀ ਜਿਹੜੀ ਬੇਲ ਵੀ ਦੇ ਦਿੱਤੀ ਜੇ ਜੇਲ੍ਹ ਦੇ ਵਿੱਚ ਉਹ ਬਾਹਰ ਆਇਆ। ਪਰ ਦੱਸਿਆ ਜਾ ਰਿਹਾ ਕਿ ਪ੍ਰੋਸੀਕਿਊਟਰ ਜਿਹੜੇ ਨੇ ਜਾਂ ਹੋਰ ਜਿਹੜੀ ਜਾਂਚ ਇਨਵੈਸਟੀਗੇਸ਼ਨ ਇਸ ਮਾਮਲੇ ਤੇ ਚੱਲ ਰਹੀ ਹੈ ਵੀ ਉਹਦੀ ਇਰਾਦੇ ਕੁਝ ਹੋਰ ਸੀ ਜਾਂ ਉਹਨੇ ਅਨਲੌਕ ਕਿਉਂ ਰੱਖਿਆ। ਮੀਨਾ ਦੇ ਜਿਹੜੇ ਰਿਲੇਟਿਵਸ ਨੇ ਉਹਨਾਂ ਦਾ ਕੋਈ ਹਲੇ ਇਸ ਮਾਮਲੇ ਤੇ ਕੋਈ ਬਿਆਨ ਨਹੀਂ ਆਇਆ। ਫ੍ਰੈਜ਼ਨੋ ਜਿਹੜੀ ਪੁਲਿਸ ਆ ਉਹਨੇ ਇਸ ਘਟਨਾ ਨੂੰ ਜਿਹੜੀ ਇਹ ਵਾਪਰੀ ਹੈ ਇਹਦੇ ਵਿੱਚ ਉਹਨਾਂ ਨੇ ਇੱਕ ਸ਼ਬਦ ਯੂਜ਼ ਕੀਤਾ ਵਰਤਿਆ ਜਿਹੜਾ ਕਿ ਟ੍ਰੈਜਡੀ ਤੇ that was preventable, ਕਿ ਇਹਨੂੰ ਰੋਕਿਆ ਜਾ ਸਕਦਾ ਸੀ ਪਰ ਇਹ ਰੁਕੀ ਨਹੀਂ, ਕਿਉਂਕਿ ਉਹਦੇ ਦੁਰਘਟਨਾ ਦੇ ਪਿੱਛੇ ਉਹਦਾ ਜਿਹੜਾ ਬॉयਫ੍ਰੈਂਡ ਆ ਉਹ ਕਿਤੇ ਨਾ ਕਿਤੇ ਦੋਸ਼ੀ ਆ ਕਿ ਉਹਨੇ ਉਸ ਥਾਂ ਦੇ ਉੱਤੇ ਉਹ ਗਨ ਰੱਖੀ, ਅਨਲੌਕਡ ਰੱਖੀ, ਜਿੱਥੇ ਇੱਕ ਛੋਟਾ ਬੱਚਾ ਉਹਨੂੰ ਐਕਸੈਸ ਕਰ ਸਕਦਾ ਸੀ। ਕੈਲੀਫੋਰਨੀਆ ਦੇ ਵਿੱਚ ਕਮਰਸ਼ੀਅਲ ਰੀਅਲ ਸਟੇਟ ਦੀਆਂ ਪ੍ਰਾਈਸਿਸ ਇੰਨੀਆਂ ਡਾਊਨ ਚੱਲ ਗਈਆਂ, ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ। ਸੈਕਰਾਮੈਂਟੋ ਦੇ ਵਿੱਚ ਇੱਕ ਆਈਕੋਨਿਕ ਹਿਸਟੋਰੀਕਲ ਟਾਵਰ ਹੈਗਾ ਜਿਹਨੂੰ ਰੈਨੇਸੈਂਸ ਟਾਵਰ ਕਰਕੇ ਜਾਣਿਆ ਜਾਂਦਾ, ਜੋ ਕਿ 801 ਕੇ ਸਟਰੀਟ ਦੇ ਉੱਤੇ ਹੈਗਾ। 2016 ਦੇ ਵਿੱਚ ਇਹ $80 ਮਿਲੀਅਨ ਦੀ ਬਿਲਡਿੰਗ ਵਿਕੀ ਸੀ, ਜਿਸ ਨੂੰ ਹੁਣ ਇੱਕ ਨਵੇਂ ਜਿਹੜੇ ਪ੍ਰਾਪਰਟੀ ਵਾਲੇ ਆ ਈਥਨ ਕੋਨਾਰਡ ਪ੍ਰਾਪਰਟੀਜ਼ ਉਹਨਾਂ ਨੇ 21.4 ਮਿਲੀਅਨ ਦੇ ਵਿੱਚ ਖਰੀਦਿਆ ਤੇ ਲਗਭਗ ਤੁਸੀਂ ਕਹਿ ਸਕਦੇ ਆ ਵੀ 25% ਜਿਹੜਾ 25% ਪ੍ਰਾਈਸ ਦੇ ਉੱਤੇ ਖਰੀਦ ਰਿਹਾ। 80 ਮਿਲੀਅਨ ਦੀ ਪ੍ਰਾਪਰਟੀ 21.4 ਮਿਲੀਅਨ ਦੇ ਵਿੱਚ ਖਰੀਦੀ ਹੈਗੀ ਆ। CEO ਈਥਨ ਕੋਨਾਰਡ ਉਹਨਾਂ ਨੇ ਇਹ ਦੱਸਿਆ ਵੀ ਅਸੀਂ ਹੁਣ ਇਸ ਬਿਲਡਿੰਗ ਨੂੰ ਪੂਰੀ ਤਰ੍ਹਾਂ ਭਰ ਦਾਂਗੇ। ਇਹ ਆਫਿਸ ਬਿਲਡਿੰਗ ਆ, 28 ਸਟੋਰੀ ਆਫਿਸ ਬਿਲਡਿੰਗ ਆ, ਜਿਹਦੇ ਵਿੱਚ 3,38,410 ਸਕੁਅਰ ਫੁੱਟ ਦੀ ਸਪੇਸ ਆ ਤੇ 500 ਦੇ ਕਰੀਬ ਗਰਾਜ ਪਾਰਕਿੰਗ ਹੈਗੀ ਆ। ਤੇ ਉਹ ਕਹਿੰਦੇ ਵੀ ਅਸੀਂ LED ਲਾਈਟਨਿੰਗ ਵੀ ਲਾਵਾਂਗੇ ਤੇ ਜਿਹੜੇ ਟੈਨੈਂਟਸ ਆ ਉਹਨਾਂ ਦੇ ਲਈ ਰੈਂਟ ਵੀ ਜਿਹੜਾ ਬਹੁਤ ਜ਼ਿਆਦਾ ਘਟਾ ਦਾਂਗੇ ਤਾਂ ਕਿ ਬਿਲਡਿੰਗ ਨੂੰ ਜਲਦੀ ਤੋਂ ਜਲਦੀ ਜਿਹੜਾ ਆ ਭਰਿਆ ਜਾ ਸਕੇ। ਕੋਨਾਰਡ ਨੇ ਇਹ ਕਿਹਾ ਵੀ ਇਹ ਪ੍ਰਾਈਮ ਲੋਕੇਸ਼ਨ ਹੈਗੀ ਆ ਤੇ ਇਹਦਾ ਡਿਜ਼ਾਈਨ ਵੀ ਬੜਾ ਆਈਕੋਨਿਕ ਹੈਗਾ ਆ ਤੇ ਇਹ ਜਿਹੜਾ ਟੈਨੈਂਟਸ ਦੇ ਲਈ ਤੇ ਕਮਿਊਨਿਟੀ ਦੇ ਲਈ ਇਹ ਬਹੁਤ ਵਧੀਆ ਰਹੂਗਾ। ਇਸ ਤੋਂ ਬਿਨਾਂ ਕੋਨਾਰਡ ਪ੍ਰਾਪਰਟੀਜ਼ ਵਾਲੇ ਦੋ ਹੋਰ ਬਿਲਡਿੰਗ 630 ਕੇ ਸਟਰੀਟ ਤੇ 770 ਐਲ ਸਟਰੀਟ ਦੇ ਉੱਤੇ ਪ੍ਰਾਪਰਟੀਜ਼ ਨੂੰ ਓਨ ਕਰਦੇ ਆ। ਦੇਖ ਲਓ ਵੀ ਹੁਣ ਜਿਹੜੀ ਇਹ ਕੀਮਤ ਆ 25% ਦੇ ਵਿੱਚ ਉਹਨਾਂ ਨੇ ਇਹ ਬਿਲਡਿੰਗ ਖਰੀਦ ਲਈ ਜੀ। ਅਗਲੀ ਖਬਰ ਜਿਹੜੀ ਆ ਉਹ ਵੈਨਨਬਰਗ ਸਪੇਸ ਫੋਰਸ ਬੇਸ ਦਾ ਜਿਹੜਾ ਸਟੇਸ਼ਨ ਆ ਉਹਦੇ ਨਾਲ ਜੁੜੀ ਹੋਈ ਆ। ਇਹ ਮਿਲਟਰੀ ਬੇਸ ਆ ਤੇ ਇੱਥੇ ਦੱਸਿਆ ਗਿਆ ਕਿ ਇੱਕ ਡਰੋਨ ਜਿਹੜਾ ਸ਼ੱਕੀ ਹਾਲਾਤਾਂ ਦੇ ਵਿੱਚ ਦੇਖਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਇੱਕ ਚਾਈਨੀਜ਼ ਜਿਹੜਾ ਨਾਗਰਿਕ ਹੈ ਉਹਨੂੰ ਹਿਰਾਸਤ ਦੇ ਵਿੱਚ ਲਿਆ ਗਿਆ, ਜਿਹਦਾ ਨਾਮ ਯਿਨ ਪਿਆਓ ਜ਼ਹੂ ਦੱਸਿਆ ਗਿਆ। ਇਹ ਚਾਈਨੀਜ਼ ਸਿਟੀਜ਼ਨ ਦੱਸਿਆ ਗਿਆ। ਜਦੋਂ ਇੱਕ ਸ਼ੱਕੀ ਹਾਲਾਤਾਂ ਦੇ ਵਿੱਚ ਵੈਨਨਬਰਗ ਜਿਹੜਾ ਸਪੇਸ ਫੋਰਸ ਬੇਸ ਆ ਸੈਂਟਾ ਬਾਰਬਰਾ ਕਾਉਂਟੀ ਦੇ ਵਿੱਚ, ਉਹਨਾਂ ਨੇ ਇੱਕ ਡਰੋਨ ਨੂੰ ਆਪਣੀ ਹਿਰਾਸਤ ਦੇ ਵਿੱਚ ਲਿਆ, ਦੇਖਿਆ ਹਿਰਾਸਤ ਦੇ ਵਿੱਚ ਬਾਅਦ ਚ ਲਿਆ ਦੇਖਿਆ ਤੇ ਜਦੋਂ ਉਹਨਾਂ ਨੇ ਇਸ ਡਰੋਨ ਦਾ ਪਿੱਛਾ ਕੀਤਾ ਤੇ ਇਹ ਲਾਈਟ ਵੇਟ ਇੱਕ ਡਰੋਨ ਸੀਗਾ ਜਿਹਦੇ ਤੋਂ ਫੋਟੋਗ੍ਰਾਫਸ ਜਿਹੜੀਆਂ ਨੇ ਉਹ ਇਕੱਠੀਆਂ ਕੀਤੀਆਂ ਜਾ ਰਹੀਆਂ ਸੀਗੀਆਂ ਮਿਲਟਰੀ ਫੈਸਿਲਿਟੀ ਦੇ ਵਿੱਚੋਂ। ਇਹ ਸਪੇਸ ਐਕਸ ਜਿਹਨੂੰ ਯੂਜ਼ ਕਰਦਾ ਤੇ ਨਾਲ ਹੀ ਫੈਡਰਲ ਇਨਵੈਸਟੀਗੇਸ਼ਨ ਜਿਹੜੀ ਹੈ ਇਹਦੀ ਚੱਲ ਰਹੀ ਹੈ, ਇਨਵੈਸਟੀਗੇਟਰਸ ਉਹ ਵੀ ਇਹਦੇ ਨਾਲ ਜੁੜ ਗਏ ਨੇ। ਦੱਸਿਆ ਜਾ ਰਿਹਾ ਕਿ ਇਹਨੇ ਕੁਝ ਉਸ ਤਰ੍ਹਾਂ ਦੀਆਂ ਜਿਹੜੀਆਂ ਫੁਟੇਜ ਲਈ ਆ ਜਾਂ ਉਸ ਥਾਂ ਤੋਂ ਫੁਟੇਜ ਲਈ ਹੈ ਜਿਹੜਾ ਕਿ ਬੜਾ ਇੱਕ ਤਰੀਕੇ ਨਾਲ ਗੰਭੀਰ ਅਪਰਾਧ ਦੀ ਕੈਟਾਗਰੀ ਦੇ ਵਿੱਚ ਆਉਂਦਾ, ਜਿਹੜਾ ਕਿ ਬੜਾ ਇਹ ਵੀ ਮੰਨਿਆ ਜਾਂਦਾ ਕਿ ਗੁਪਤ ਥਾਂ ਹੋ ਸਕਦੀ ਹੈ, ਉਹਦੀਆਂ ਕੋਈ ਛੇਤੀ ਕਿਤੇ ਫੋਟੋਜ਼ ਐਕਸੈਸ ਨਹੀਂ ਕਰ ਸਕਦਾ।
4 ਸਿਕਿਉਰਿਟੀ ਆਫੀਸਰਸ ਨੇ ਇਹ ਮਿਲਟਰੀ ਬੇਸ ਤੋਂ ਫਿਰ ਇਹਦਾ ਜਿਹੜਾ ਪਿੱਛਾ ਕੀਤਾ ਸੀਗਾ। ਇਹ ਬੰਦੇ ਦਾ ਅਪਰਾਧ ਹੋਰ ਵੀ ਸ਼ੱਕੀ ਹੋ ਗਿਆ ਜਦੋਂ ਇਹਨੇ ਡਰੋਨ ਜਿਹੜਾ ਉਸ ਏਰੀਏ ਦੇ ਵਿੱਚ ਇਹ ਉਡਾ ਰਿਹਾ ਸੀਗਾ, ਤੇ ਜਦੋਂ ਇਹਦੇ ਕੋਲੇ ਪਹੁੰਚਿਆ ਤਾਂ ਉਦੋਂ ਇਹਨੇ ਉਹਨਾਂ 4 ਜਿਹੜੇ ਸਿਕਿਉਰਿਟੀ ਆਫੀਸਰਸ ਆ ਉਹਨਾਂ ਨੂੰ ਦੇਣ ਦੀ ਬਜਾਏ ਆਪਣੀ ਜੈਕਟ ਦੇ ਵਿੱਚ ਲੁਕਾਉਣ ਦੀ ਕੋਸ਼ਿਸ਼ ਕੀਤੀ। ਬਾਅਦ ਦੇ ਵਿੱਚ ਅਥਾਰਟੀਜ਼ ਨੇ ਇਹਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ 39 ਸਾਲਾ ਇਹ ਜਿਨ ਪਿਆਓ ਜਿਹੜਾ ਜ਼ਹੂ ਆ ਉਹ ਚਾਈਨੀਜ਼ ਸਿਟੀਜ਼ਨ ਦੱਸਿਆ ਗਿਆ, ਜਿਹੜਾ ਕਿ ਯੂਐਸ ਦੇ ਵਿੱਚ ਇੱਕ ਵੀਜ਼ਾ ਉੱਤੇ ਆਇਆ ਸੀਗਾ ਤੇ ਇਹ ਲਾਫੁਲ ਰੈਜ਼ੀਡੈਂਸ ਦੱਸਿਆ ਗਿਆ ਯੂਐਸ ਦਾ। ਇਹ ਨਹੀਂਗਾ ਕਿ ਉਹਨੇ ਕੋਈ ਗਲਤ ਤਰੀਕੇ ਨਾਲ ਆਇਆ ਸੀਗਾ। ਪਰ ਹਾਂ, ਇਸ ਦੇ ਉੱਤੇ ਦੋਸ਼ ਇਹ ਲੱਗਿਆ ਕਿ ਇਹਨੇ ਇੱਕ ਤਾਂ ਡਰੋਨ ਉੱਥੇ ਫਲਾਈ ਕੀਤਾ ਤੇ ਦੂਜਾ ਰਿਸਟ੍ਰਿਕਟਡ ਜਿਹੜਾ 에ਅਰ ਸਪੇਸ ਆ ਉਹਦੀਆਂ ਫੋਟੋਗ੍ਰਾਫਸ ਲਈਆਂ ਮਿਲਟਰੀ ਬੇਸ ਤੋਂ। ਇਸ ਮਾਮਲੇ ਦੇ ਵਿੱਚ ਤੁਹਾਨੂੰ ਪਤਾ ਜਦੋਂ ਅਮਰੀਕਾ ਵਾਲੇ ਕਿਸੇ ਦੀ ਜਾਂਚ ਦੇ ਵਿੱਚ ਜੁੜਦੇ ਨੇ ਤਾਂ ਉਹਨਾਂ ਨੇ ਸਾਰੀ ਹਿਸਟਰੀ ਕੁਝ ਹੀ ਸਕਿੰਟਾਂ ਦੇ ਵਿੱਚ, ਕੁਝ ਮਿੰਟਾਂ ਦੇ ਵਿੱਚ ਇਹਦੀ ਜਿਹੜੀ ਲਿਆਂਦੀ। ਇਹ ਕਹਿੰਦੇ ਕਿ ਇਸ ਬੰਦੇ ਨੇ ਦਸੰਬਰ ਮਹੀਨੇ ਚਾਈਨਾ ਦੇ ਵਿੱਚ, ਚੀਨ ਦੇ ਵਿੱਚ ਵਾਪਸ ਚਲੇ ਜਾਣਾ ਸੀ, ਜਿਸ ਤੋਂ ਬਾਅਦ ਇਹਦੇ ਜਿਹੜੀ ਵੱਲੋਂ ਇਹ ਕਰਤੂਤ ਕੀਤੀ ਗਈ ਹੈ ਜਾਂ ਕਾਰਵਾਈ ਕੀਤੀ ਗਈ ਹੈ ਜਾਂ ਇਹਨੇ ਜੋ ਵੀ ਕੀਤਾ ਉਹ ਜਿਹੜਾ ਸ਼ੱਕੀ ਜਾਪਦਾ। ਜਦੋਂ ਸਿਕਿਉਰਿਟੀ ਪਰਸਨਲ ਇਹਦੇ ਕੋਲੇ ਗਏ ਸੀਗੇ ਤਾਂ ਉਹਨੇ ਡਰੋਨ ਲੁਕਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਤੋਂ ਬਾਅਦ ਦੇ ਵਿੱਚ ਹਥਿਆਲਿਆ ਗਿਆ, ਖੋਲਿਆ ਗਿਆ। ਬਾਅਦ ਦੇ ਵਿੱਚ ਉਹਦੀ ਜਾਂਚ ਕੀਤੀ ਗਈ, ਉਹਦੇ ਵਿੱਚੋਂ ਫੋਟੋਗ੍ਰਾਫਸ ਜਿਹੜੀਆਂ ਨੇ ਜਾਂ ਵੀਡੀਓ ਦੇ ਰੂਪ ਦੇ ਵਿੱਚ ਕਈ ਫਾਈਲਸ ਮਿਲੀਆਂ ਨੇ ਤੇ ਫਿਰ ਦੱਸਿਆ ਜਾ ਰਿਹਾ ਕਿ ਇਹਨੇ ਜਦੋਂ ਜਾਣਾ ਸੀਗਾ ਦਸੰਬਰ ਦੇ ਵਿੱਚ ਤੇ ਇਹਨੇ ਕਿਸ ਮਨਸ਼ਾ ਦੇ ਨਾਲ, ਇਹਦੀ ਪਿੱਛੇ ਮੰਤਵ ਕੀ ਹੈ, ਇਹ ਜਿਹੜੀਆਂ ਤਸਵੀਰਾਂ ਤੇ ਵੀਡੀਓ ਜਿਹੜੀਆਂ ਨੇ ਕਲੈਕਟ ਕੀਤੀਆਂ ਨੇ, ਖਾਸ ਕਰਕੇ ਨੋ ਫਲਾਈ ਜ਼ੋਨਸ ਦੇ ਵਿੱਚ ਜਿੱਥੇ ਕਿ ਕੋਈ ਡਰੋਨ ਜਾਂ ਕੋਈ ਹੋਰ ਕਾਰਵਾਈ ਕੀਤੀ ਹੀ ਨਹੀਂ ਜਾ ਸਕਦੀ। ਅਗਲੀ ਖਬਰ ਵੱਲ ਚੱਲੀਏ। ਜਿਹੜੀ ਅੱਗ ਲੱਗੀ ਹੋਈ ਹੈ ਮੈਲਬੂ ਦੇ ਵਿੱਚ ਹਜੇ ਵੀ ਉਹ ਕਾਫੀ ਤੇਜ਼ੀ ਨਾਲ ਫੈਲ ਰਹੀ ਹੈ, ਸਿਰਫ 7% ਕੰਟੇਨ ਹੈਗੀ ਆ। ਫ੍ਰੈਂਕਲਿਨ ਫਾਇਰ ਨੇ 7 ਘਰ ਘੱਟੋ ਘੱਟ ਆਪਣੀ ਲਪੇਟ ਦੇ ਵਿੱਚ ਲੈ ਲਏ ਤੇ 9 ਜਿਹੜੇ ਹੋਰ ਆ ਉਹ ਬਿਲਕੁਲ ਉਸ ਦੇ ਲਾਗੇ ਆ। ਸੈਂਟਾ ਐਨਾ ਵਿੰਡਸ ਥੋੜੀਆਂ ਜਿਹੀਆਂ ਸਲੋ ਹੋਈਆਂ ਹੈਗੀਆਂ, ਪਰ 4000 ਤੋਂ ਵੱਧ ਏਕੜ ਸੜ ਕੇ ਸੁਆਹ ਹੋ ਚੁੱਕੇ ਹੈਗੇ ਆ। 7% ਕੰਟੇਨ ਆ ਲਾਸ ਐਂਜਲਸ ਕਾਉਂਟੀ ਦੇ ਫਾਇਰ ਚੀਫ ਐਂਥਨੀ ਮਰੋਨੀ, ਉਹਨਾਂ ਨੇ ਅੱਜ ਸਵੇਰੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਹੈਗਾ। ਜਿਹੜਾ ਕ੍ਰਿਊ ਆ ਬੜੀ ਜ਼ੋਰ ਸ਼ੋਰ ਦੇ ਨਾਲ ਅੱਗ ਬੁਝਾਉਣ ਦੇ ਵਿੱਚ ਲੱਗਾ ਹੋਇਆ ਹੈ। ਟੋਟਲ 4000 ਦੇ ਕਰੀਬ ਫਾਇਰ ਫਾਈਟਰਸ ਇਸ ਟਾਈਮ ਅੱਗ ਬੁਝਾਉਣ ਨੂੰ ਮੈਲਬੂ ਦੇ ਵਿੱਚ ਲੱਗੇ ਹੋਏ ਹੈਗੇ ਆ। ਪੈਸੀਫਿਕ ਕੋਸਟ ਹਾਈਵੇ ਜਿਹੜਾ ਮੈਲਬੂ ਰੋਡ ਵੱਲ ਹੈਗਾ ਆ, ਉਸ ਏਰੀਆ ਦੇ ਵਿੱਚ ਵੀ ਜਿਹੜੀਆਂ ਕਮਿਊਨਿਟੀਜ਼ ਆ ਉਹ ਕਾਫੀ ਇਸ ਅੱਗ ਦੀ ਲਪੇਟ ਦੇ ਵਿੱਚ ਆ ਸਕਦੀਆਂ ਹੈਗੀਆਂ। ਹੈਲੀਕਾਪਟਰਸ ਯੂਜ਼ ਹੋ ਰਹੇ ਆ। 69 ਬਰੇਵੋ ਅੱਗ ਬੁਝਾਉਣ ਦੇ ਵਿੱਚ 1500 ਤੋਂ ਵੱਧ ਫਾਇਰ ਫਾਈਟਰਸ ਇਸ ਟਾਈਮ ਲੱਗੇ ਹੋਏ ਹੈਗੇ ਆ। 30 ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ ਅੱਗ ਬੁਝਾਉਣ ਦੇ ਵਿੱਚ, ਪਰ ਹਜੇ ਵੀ ਅੱਗ ਬੁਝ ਨਹੀਂ ਸਕੀ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਬਿਜਲੀ ਜਿਨ੍ਹਾਂ ਦੀ ਇਸ ਟਾਈਮ ਹੈ ਨਹੀਂ, ਐਡੀਸਨ ਜਿਹੜੀ ਕੰਪਨੀ ਆ ਉਹ ਦੱਸ ਰਹੀ ਹੈਗੀ ਆ, ਬੜੇ ਬੜੇ ਜਿਹੜੇ ਉੱਥੇ ਦੇ ਐਕਟਰਸ ਹੈਗੇ ਆ ਉਹਨਾਂ ਦੇ ਘਰ ਅੱਗ ਦੀ ਲਪੇਟ ਵਿੱਚ ਆ ਸਕਦੇ, ਉਹਨਾਂ ਨੂੰ ਇਵੈਕੂਏਟ ਕੀਤਾ ਗਿਆ ਹੈ। ਹਜ਼ਾਰਾਂ ਦੀ ਗਿਣਤੀ 'ਚ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਸਦਰਨ ਕੈਲੀਫੋਰਨੀਆ ਐਡੀਸਨ ਦੇ ਕਸਟਮਰਸ ਸੈਂਟਾ ਮੋਨਿਕਾ ਮਾਊਂਟੇਨਸ ਦੇ ਵਿੱਚ ਬਿਨਾਂ ਬਿਜਲੀ ਤੋਂ ਹੈਗੇ ਆ। ਬਿਜਲੀ ਕੱਟ ਕਰ ਦਿੱਤੀ ਗਈ ਆ ਵੀ ਤਾਂ ਕਿ ਅੱਗ ਜਿਹੜੀ ਆ ਹੋਰ ਤੇਜ਼ੀ ਦੇ ਨਾਲ ਵੱਧ ਨਾ ਸਕੇ। ਪਿਛਲੇ ਸਮਿਆਂ ਦੇ ਵਿੱਚ ਬਹੁਤ ਵਾਰ ਇਹ ਆਇਆ ਵੀ ਅੱਗ ਲੱਗਣ ਦੇ ਕਾਰਨ ਜਿਹੜੀ ਆ ਬਿਜਲੀ ਦੱਸੀ ਗਈ ਸੀਗੀ। ਇੱਕ ਉੱਥੇ ਦੇ ਰੈਜ਼ੀਡੈਂਟ ਲਿਓ ਨਾਮ ਦੇ ਬੰਦੇ ਨੇ ਦੱਸਿਆ ਵੀ ਮੈਂ 40 ਸਾਲਾਂ ਤੋਂ ਮੈਲਬੂ ਦੇ ਵਿੱਚ ਰਹਿੰਦਾ ਆ ਤੇ ਪਿਛਲੀ ਵਾਰੀ ਜਦੋਂ ਇੱਕ ਬਹੁਤ ਵੂਲਸੇ ਫਾਇਰ 2018 ਦੇ ਵਿੱਚ ਆਈ ਸੀ ਉਸ ਤੋਂ ਵੀ ਬਚ ਗਿਆ ਸੀ, ਪਰ ਇਸ ਵਾਰ ਮੈਨੂੰ ਵੀ ਜਿਹੜਾ ਇਵੈਕੂਏਟ ਆ ਉੱਥੋਂ ਕੀਤਾ ਗਿਆ ਹੈਗਾ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਖਬਰ ਜਿਹੜੀ ਆ ਉਹ ਜਿਹੜੀ ਆ ਰਹੀ ਆ ਸੈਨ ਬਰਨਾਰਡਿਨੋ ਕਾਉਂਟੀ ਦੇ ਵਿੱਚੋਂ। ਉੱਥੇ ਇੱਕ ਜਿਹੜੀ ਕੇਅਰ ਟੇਕਰ ਆ ਉਹਨੂੰ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਕਿਉਂਕਿ ਛੋਟਾ ਬੱਚਾ ਜਿਹੜਾ ਉਹ ਅਨਰਿਸਪੌਂਸਿਵ ਸੀਗਾ ਜਦੋਂ ਉਹਦੇ ਕੋਲੇ ਸੀਗਾ। ਜਿਹੜੀ ਇਹ ਬੀਬੀ ਹੈ ਇਹ ਸਸਪੈਕਟ ਦੱਸੀ ਗਈ ਆ ਇਸ ਮਾਮਲੇ ਦੇ ਵਿੱਚ। ਸਾਰਾ ਕਬੈਨਾ ਇਹਦਾ ਨਾਮ ਆ, 49 ਸਾਲ ਦੀ ਉਮਰ ਆ। ਚੀਨੋ ਸਿਟੀ ਦੇ ਜਿਹੜੇ ਅਫੀਸ਼ੀਅਲਸ ਨੇ ਉਹਨਾਂ ਦੇ ਦੱਸਣ ਦੇ ਮੁਤਾਬਕ ਪੁਲਿਸ ਨੇ ਇੱਕ ਜਿਹੜੀ ਰਿਪੋਰਟ ਨੂੰ ਰਿਸਪੌਂਡ ਕੀਤਾ ਸੀਗਾ, ਜਿਹਦੇ ਵਿੱਚ ਦੱਸਿਆ ਗਿਆ ਸੀਗਾ ਕਿ 3 ਸਾਲਾ ਇੱਕ ਬੱਚਾ ਜਿਹੜਾ ਕਿ ਅਨਰਿਸਪੌਂਸਿਵ ਸੀਗਾ 800 ਬਲਾਕ ਜਿਹੜਾ ਮੇਰੀਡੀਅਨ ਸਟਰੀਟ ਦੇ ਇਲਾਕੇ ਚੀਨੋ ਦੇ ਵਿੱਚ। ਤੇ ਉਸ ਤੋਂ ਬਾਅਦ ਜਿਹੜਾ ਬੱਚਾ ਉਹਨੂੰ ਟਰਾਂਸਪੋਰਟ ਕੀਤਾ ਗਿਆ ਲੋਕਲ ਹਸਪੀਟਲ ਦੇ ਵਿੱਚ ਤੇ ਸੀਰੀਅਸ ਇੰਜਰੀਜ਼ ਦੇ ਨਾਲ ਦੱਸਿਆ ਗਿਆ ਕਿ ਜਦੋਂ ਤੱਕ ਇਨਵੈਸਟੀਗੇਸ਼ਨ ਚੱਲ ਰਹੀ ਸੀਗੀ ਡਿਟੈਕਟਿਵ ਜਿਹੜੇ ਨੇ ਉਹਨਾਂ ਨੇ ਇਹ ਗੱਲ ਦੱਸੀ ਹੈ, ਐਵੀਡੈਂਸ ਮਿਲੇ ਨੇ ਫਿਜ਼ੀਕਲ ਅਬਿਊਜ਼ ਦੇ, ਜਿਹੜਾ ਕਿ ਦੱਸਿਆ ਗਿਆ ਕਿ ਉਹ ਬੱਚੇ ਦੇ ਕੇਅਰ ਟੇਕਰ ਵੱਲੋਂ ਕਬੈਨਾ ਜਿਹੜੀ ਆ ਉਹਨੇ ਕੀਤੇ ਨੇ। ਬਾਅਦ ਦੇ ਵਿੱਚ ਦੱਸਿਆ ਗਿਆ ਕਿ ਕਬੈਨਾ ਨੂੰ ਜਿਹੜਾ ਉਹਨੂੰ ਅਰੈਸਟ ਕੀਤਾ ਗਿਆ ਫੈਲਨੀ ਲਾ ਕੇ ਚਾਈਲਡ ਅਬਿਊਜ਼
ਚਾਰਜਸ ਦੇ ਨਾਲ ਤੇ ਟਰਾਂਸਪੋਰਟ ਕੀਤਾ ਗਿਆ, ਉਹਨੂੰ ਪਹੁੰਚਾ ਦਿੱਤਾ ਗਿਆ ਵੈਸਟ ਵੈਲੀ ਡਿਟੈਂਸ਼ਨ ਸੈਂਟਰ ਦੇ ਵਿੱਚ। ਹੋਰ ਜਿਹੜੀਆਂ ਫਰਦਰ ਡਿਟੇਲਸ ਨੇ ਉਹ ਇਸ ਘਟਨਾ ਦੇ ਬਾਬਤ ਜਿਹੜੀਆਂ ਰਿਲੀਜ਼ ਨਹੀਂ ਕੀਤੀਆਂ ਗਈਆਂ, ਪਰ ਉਹਨਾਂ ਨੇ ਕਿਹਾ ਕਿ ਇੱਕ 3 ਸਾਲਾ ਬੱਚੇ ਦੇ ਨਾਲ ਇਸ ਤਰੀਕੇ ਦੇ ਨਾਲ ਕੇਅਰ ਟੇਕਰ ਜਿਹਦਾ ਕੰਮ ਹੀ ਉਹਦੀ ਕੇਅਰ ਸੰਭਾਲ ਕਰਨਾ ਸੀ ਚੰਗੇ ਤਰੀਕੇ ਨਾਲ, ਉਹਨੂੰ ਇਸ ਤਰੀਕੇ ਦੇ ਨਾਲ ਉਹਨੇ ਹੈਂਡਲ ਕੀਤਾ ਜਾਂ ਉਹਦੇ ਨਾਲ ਪੇਸ਼ ਆਈ ਕਿ ਉਸ ਬੱਚੇ ਨੂੰ ਜਿਹੜਾ ਅਨਰਿਸਪੌਂਸਿਵ ਦੇਖਿਆ ਗਿਆ। ਇਹ ਵੀ ਜਿਹੜੇ ਇਨਵੈਸਟੀਗੇਟਰਸ ਨੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਸ਼ਾਇਦ ਬੱਚੇ ਦੇ ਜਿਹੜੀਆਂ ਅੰਦਰੂਨੀ ਸੱਟਾਂ ਲੱਗੀਆਂ ਨੇ, ਪਰ ਬੱਚੇ ਦੀ ਫਿਲਹਾਲ ਹਾਲਤ ਕੀ ਹੈ ਇਹਦੇ ਬਾਰੇ ਕੋਈ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਨਹੀਂ ਕੀਤੀ ਗਈ। ਕੈਲੀਫੋਰਨੀਆ ਦੇ ਵਿੱਚ ਇੱਕ ਆਰਗੇਨਾਈਜੇਸ਼ਨ ਨੇ ਇੱਥੇ ਜਿਹੜੇ ਹਸਪੀਟਲਸ ਆ ਉਹਨਾਂ ਦੀ ਰੇਟਿੰਗ ਦੱਸੀ ਹੈ ਵੀ ਕਈ ਸ਼ਹਿਰਾਂ ਦੇ ਜਿਹੜੇ ਹਸਪਤਾਲ ਆ ਉਹਨਾਂ ਦੀ ਕੰਡੀਸ਼ਨ ਬਹੁਤ ਮਾੜੀ ਆ, ਬਹੁਤ ਜ਼ਿਆਦਾ ਉਹ ਅਨਸੇਫ ਹੈਗੇ ਆ। ਖਾਸ ਕਰਕੇ ਮੈਡੀਕਲ ਟ੍ਰੀਟਮੈਂਟ ਦੇ ਲਈ, ਸਰਜਰੀ ਦੇ ਲਈ, ਸਿੰਪਲ ਐਗਜ਼ਾਮ ਦੇ ਲਈ। ਕਹਿੰਦੇ ਵੀ ਅਮਰੀਕਾ ਦੇ ਵਿੱਚ 2.5 ਲੱਖ ਲੋਕ ਜੋ ਆ ਉਹਨਾਂ ਦੀ ਮੌਤ ਹੋ ਜਾਂਦੀ ਆ, ਜਿਹਦੇ ਵਿੱਚ ਸਰਜਰੀ ਦੌਰਾਨ ਇਨਫੈਕਸ਼ਨ ਹੋ ਗਈ, ਮਿਸ ਕਮਿਊਨੀਕੇਸ਼ਨ ਵਿਦ ਦਾ ਸਟਾਫ ਤੇ ਹੋਰ ਸੇਫਟੀ ਇਸ਼ੂਜ਼ ਕਰਕੇ, ਜਿਹੜੇ ਡਾਕਟਰਸ ਦਾ ਹਸਪਤਾਲਾਂ ਦੀ ਗਲਤੀ ਕਰਕੇ। ਜਿਹੜੀ ਨਵੀਂ ਰਿਪੋਰਟ ਆਈ ਹੈਗੀ ਆ ਇਹਦੇ ਵਿੱਚ ਹੈਲਥ ਫੈਸਿਲਿਟੀਜ਼ ਨੂੰ ਗ੍ਰੇਡ ਕੀਤਾ ਗਿਆ ਹੈ ਨੇਸ਼ਨ ਵਾਈਡ ਸਕੇਲ A ਤੋਂ ਲੈ ਕੇ F ਤਾਈਂ। A ਹੈਗਾ ਜਿੱਥੇ ਹਾਈਐਸਟ ਲੈਵਲ ਆਫ ਸੇਫਟੀ ਤੇ F ਜਿੱਥੇ ਲੋਐਸਟ ਲੈਵਲ ਹੈਗੀ ਆ। ਕਈ ਸਾਰੇ ਜਿਹੜੇ ਹਸਪਤਾਲ ਆ ਫ੍ਰਿਜ਼ਨੋ ਦੇ ਵਿੱਚ, ਮਰਸਡ ਚ, ਮੋਡੈਸਟੋ ਤੇ ਸੈਨ ਲੂਇਸ ਓਬਿਸਪੋ ਦੇ ਵਿੱਚ ਉਹਨਾਂ ਨੂੰ A ਗ੍ਰੇਡ ਵੀ ਮਿਲਿਆ ਹੈਗਾ 2024 ਦੇ ਵਿੱਚ। 18 ਹਸਪਤਾਲ ਜਿਹੜੇ ਕੈਲੀਫੋਰਨੀਆ ਦੇ ਵਿੱਚ ਆ ਉਹਨਾਂ ਨੂੰ D ਗ੍ਰੇਡ ਮਿਲਿਆ ਤੇ F ਗ੍ਰੇਡ ਇੱਕ ਜਿਹੜਾ ਹਸਪਤਾਲ ਆ ਉਹਨੂੰ ਮਿਲਿਆ ਹੈਗਾ। ਜਿਹੜੇ ਮੋਸਟ ਅਨਸੇਫ ਹਸਪਤਾਲ ਹੈਗੇ ਆ ਕੈਲੀਫੋਰਨੀਆ ਦੇ ਵਿੱਚ, ਡਾਕਟਰਸ ਹਸਪੀਟਲ ਆਫ ਮੰਟੀਕਾ ਚ ਪੰਜਾਬੀ ਬੜੀ ਵੱਡੀ ਕਮਿਊਨਿਟੀ ਚ ਰਹਿੰਦੇ ਆ, ਮੰਟੀਕੇ ਵਾਲਿਓ ਧਿਆਨ ਰੱਖਿਓ ਵੀ 1205 ਈਸਟ ਨਾਰਥ ਸਟਰੀਟ ਮੰਟੀਕਾ ਦੇ ਵਿੱਚ ਜਿਹੜਾ ਡਾਕਟਰਸ ਹਸਪੀਟਲ ਆਫ ਮੰਟੀਕਾ ਆ ਉਹਨੂੰ D ਗ੍ਰੇਡ ਮਿਲਿਆ ਆ। ਲੀਵ ਫਰੌਗਸ ਫਾਲ 2024 ਰਿਪੋਰਟ ਜੋ ਆਈ ਆ, ਕਹਿੰਦੇ ਵੀ ਉਹਨਾਂ ਦਾ ਜਿਹੜਾ ਸਟੈਂਡਰਡ ਆ ਕਮਿਊਨੀਕੇਸ਼ਨ ਡਾਕਟਰਾਂ ਦੀ ਆਪਸ ਦੇ ਵਿੱਚ, ਹੈਂਡ ਵਾਸ਼ਿੰਗ, ਸੇਫਟੀ ਐਡਮਿਨਿਸਟਰਿੰਗ ਦਾ ਮੈਡੀਕੇਸ਼ਨ, ਜਦੋਂ ਦਵਾਈ ਦੇਣੀ ਆ ਸੇਫ ਕਿੰਨਾ ਕੁ ਰੱਖਣਾ ਆ, ਸੇਫ ਕਿੰਨਾ ਕੁ ਹੋਣਾ ਆ, ਤੇ ਪ੍ਰੀਵੈਂਟਿੰਗ ਯੂਰੀਨਰੀ ਟ੍ਰੈਕਟ ਇਨਫੈਕਸ਼ਨਸ। ਇਹ ਸਾਰਿਆਂ ਦੇ ਵਿੱਚ ਉਹ ਕਾਫੀ ਜ਼ਿਆਦਾ ਉਹਨਾਂ ਦੀਆਂ ਪ੍ਰੋਬਲਮਸ ਆਈਆਂ ਹੈਗੀਆਂ। ਹਾਊਐਵਰ ਕਹਿੰਦੇ ਵੀ ਜਿਹੜਾ ਹਸਪਤਾਲ ਆ ਉਹ ਅਬਵ ਸਟੈਂਡਰਡ ਪਰਫਾਰਮ ਕੀਤਾ ਆ ਇਨਫੈਕਸ਼ਨਸ ਨੂੰ, ਪੇਸ਼ੈਂਟ ਫਾਲਸ ਨੂੰ, ਬੈੱਡ ਸੋਰਸ ਨੂੰ ਪ੍ਰੀਵੈਂਟ ਕਰਨ ਦੇ ਲਈ। ਔਰੋਵਿਲ ਹਸਪੀਟਲ ਜਿਹੜਾ ਆ ਉਹਨੂੰ ਵੀ ਗ੍ਰੇਡ D ਮਿਲਿਆ ਹੈਗਾ ਆ। ਸੈਨ ਮਟੇਓ ਮੈਡੀਕਲ ਸੈਂਟਰ ਜਿਹੜਾ ਸੈਨ ਮਟੇਓ ਦੇ ਵਿੱਚ ਹੈਗਾ ਉੱਥੇ ਵੀ ਜਿਹੜਾ ਉਹਨਾਂ ਨੂੰ D ਗ੍ਰੇਡ ਮਿਲਿਆ। UC ਡੇਵਿਸ ਮੈਡੀਕਲ ਸੈਂਟਰ ਜਿਹੜਾ ਕਿ 4301 ਐਕਸ ਸਟਰੀਟ ਸੈਕਰਾਮੈਂਟੋ ਦੇ ਵਿੱਚ ਹੈਗਾ ਉਹਨਾਂ ਨੂੰ D ਗ੍ਰੇਡ ਮਿਲਿਆ। ਕਹਿੰਦੇ ਭਈ ਇੰਪ੍ਰੋਪਰ ਸਟਾਫ, ਇਨਫੈਕਸ਼ਨ ਕੰਟਰੋਲ, ਹੋਰ ਜਿਹੜੀਆਂ ਪੇਸ਼ੈਂਟ ਫਾਲ ਇੰਜਰੀ ਇਨਸੀਡੈਂਟਸ, ਇਹ ਸਾਰਾ ਕੁਝ ਉਹਦੇ ਵਿੱਚ ਆਈਆਂ ਹੈਗੀਆਂ। ਇਸ ਤੋਂ ਬਿਨਾਂ ਜਿਹੜੇ ਹੋਰ ਜਿੱਥੇ ਆਪਣੀ ਕਮਿਊਨਿਟੀ ਜ਼ਿਆਦਾ ਰਹਿੰਦੀ ਆ, ਮੈਂ ਉਹਨਾਂ ਦੇ ਹਿਸਾਬ ਨਾਲ ਦੱਸਦਾ ਆ। D ਗ੍ਰੇਡ ਦੇ ਵਿੱਚ ਜਿਹੜੇ ਹਸਪਤਾਲ ਆਏ ਆ, ਸੈਨ ਰਾਮਨ ਰੀਜਨਲ ਮੈਡੀਕਲ ਸੈਂਟਰ ਸੈਨ ਰਾਮਨ ਚ, ਉਹਨੂੰ ਵੀ D ਗ੍ਰੇਡ ਮਿਲਿਆ। ਸੈਨ ਰਾਮਨ ਬੜਾ ਐਕਸਪੈਂਸਿਵ ਏਰੀਆ ਹੈਗਾ, ਘਰਾਂ ਦੀ ਪ੍ਰਾਈਸ 1.5 ਮਿਲੀਅਨ ਤੋਂ ਉੱਤੇ ਹੀ ਆ ਉੱਥੇ ਦੇ ਵੀ ਇਹ ਜਿਹੜਾ ਹਾਲ ਹਸਪਤਾਲ ਦਾ। ਸੇਂਟ ਰੋਜ਼ ਹਸਪੀਟਲ ਹੇਵਰਡ ਦੇ ਵਿੱਚ ਜਿਹੜਾ ਉਸ ਨੂੰ ਵੀ D ਗ੍ਰੇਡ ਮਿਲਿਆ ਹੈਗਾ ਆ। ਤੇ ਇਸ ਤੋਂ ਬਿਨਾਂ ਕਹਿੰਦੇ ਵੀ F ਗ੍ਰੇਡ ਜਿਹੜਾ ਆ ਇੱਕ ਹਸਪਤਾਲ ਜੋ ਪੈਸੀਫਿਕਾ ਹਸਪੀਟਲ ਆਫ ਦਾ ਵੈਲੀ ਜੋ ਸਨ ਵੈਲੀ ਦੇ ਵਿੱਚ ਆ ਉਸ ਨੂੰ ਮਿਲਿਆ ਹੈਗਾ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਇੱਕ ਜਿਹੜੀ ਘਟਨਾ ਵਾਪਰੀ ਸੀ ਕਲਵਰ ਸਿਟੀ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ, ਇੱਕ ਹੋਮਲੈਸ ਬੰਦੇ ਨੇ ਇੱਕ ਏਸ਼ੀਅਨ ਅਮਰੀਕਨ ਔਰਤ ਦੇ ਉੱਤੇ ਜਿਹੜਾ ਉਹ ਹੱਥ ਚੱਕਿਆ ਸੀਗਾ ਤੇ ਇਹਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਸੀਗਾ। ਇਹ ਘਟਨਾ ਜਿਹੜੀ ਆ ਪਿਛਲੇ ਸਾਲਾਂ ਦੇ ਵਿੱਚ ਵਾਪਰੀ, ਜੂਨ 14, 2021 ਦੇ ਵਿੱਚ, ਤੇ ਉਹਨੇ ਹੁਣ ਗਿਲਟੀ ਪਲੀਡ ਕੀਤਾ ਆਪਣੇ ਆਪ ਨੂੰ। ਜੈਸੀ ਲਿੰਡਸੇ ਜਿਹਦਾ 38 ਸਾਲ ਇਹਦੀ ਉਮਰ ਹੈ ਤੇ ਇਹਨੇ ਜਿਹੜਾ ਉਹ ਫੈਡਰਲ ਕਸਟਡੀ ਦੇ ਵਿੱਚ ਸੀਗਾ ਜੁਲਾਈ 18 ਦੇ ਵਿੱਚ, ਮਾਫ ਕਰਨਾ ਮੈਂ ਜੂਨ ਕਹਿਣ ਲੱਗਾ ਸੀ, ਸਟੇਟ ਪ੍ਰਿਜ਼ਨ ਦੇ ਵਿੱਚ। ਤੇ ਦੱਸਦੇ ਆ ਕਿ ਇਸ ਬੰਦੇ ਨੂੰ ਉਹਨੇ ਜਿਹੜਾ ਜਿਵੇਂ ਸਰਸਰੀ ਤੌਰ ਤੇ ਆਪਾਂ ਹੈਲੋ ਹਾਈ ਕਹਿ ਦਿੰਦੇ ਆ,
ਉਹ ਬੀਬੀ ਨੇ ਕਿਤੇ ਹਾਏ ਕਿਹਾ ਤੇ ਇਹਨੇ ਉਸ ਤੋਂ ਬਾਅਦ ਉਹਨੂੰ ਗਾਲਾਂ ਕੱਢੀਆਂ। ਜਦੋਂ ਉਹਨੇ ਇਹਦੇ ਨਾਲ ਹੋਰ ਕਿਹਾ ਕਿ ਮੈਂ ਤੈਨੂੰ ਕੁਛ ਕਿਹਾ ਨੀਗਾ ਇਸ ਤਰ੍ਹਾਂ ਨਾਲ, ਤਾਂ ਪਰ ਇਹਨੇ ਫਿਰ ਉਹ ਬੀਬੀ ਦੇ ਪਿੱਛੇ ਗਿਆ ਤੇ ਉਸ ਤੋਂ ਬਾਅਦ ਉਹਨੂੰ ਪੰਚ ਕੀਤਾ ਮੁੱਕੇ ਦੇ ਨਾਲ, ਤੇ ਜਦੋਂ ਉਹ ਥੱਲੇ ਡਿੱਗ ਪਈ ਤਾਂ ਉਹਦੇ ਸਿਰ ਦੇ ਵਿੱਚ ਮੁੱਕੇ ਮਾਰੇ। ਬਾਅਦ ਦੇ ਵਿੱਚ ਇਹ ਜਿਹੜਾ ਬੰਦਾ ਉਹਨੂੰ ਗਾਲਾਂ ਗੰਦੀਆਂ ਗਾਲਾਂ ਕੱਢਦਾ ਰਿਹਾ ਤੇ ਉਹਦੇ ਸਿਰ ਦੇ ਵਿੱਚ 11 ਜਿਹੜੇ ਟਾਂਕੇ ਲੱਗੇ ਸੀਗੇ। ਇਸ ਘਟਨਾ ਦੀ ਇੱਕ ਸਰਵੇਲੈਂਸ ਵੀਡੀਓ ਵੀ ਜਿਹੜੀ ਆਈ ਸੀਗੀ, ਜਿਹਦੇ ਵਿੱਚ ਕਨਵੀਨੀਅੰਸ ਸਟੋਰ ਦੇ ਲਾਗੇ ਇਹ ਬੰਦਾ ਉਸ ਔਰਤ ਨੂੰ ਬੁਰੇ ਤਰੀਕੇ ਦੇ ਨਾਲ ਕੁੱਟ ਰਿਹਾ। ਜਦੋਂ ਇਹਨੂੰ ਆਇਡੈਂਟੀਫਾਈਡ ਕਰ ਲਿਆ ਗਿਆ ਤੇ ਇੰਟਰੋਗੇਸ਼ਨ ਕੀਤੀ ਗਈ, ਤੇ ਫਿਰ ਇਹਨੇ ਦੱਸਿਆ ਕਿ ਉਸ ਬੰਦੇ ਨੇ ਬਹੁਤ ਬੁਰੇ ਤਰੀਕੇ ਨਾਲ ਇਹਨੇ ਉਹਨੂੰ ਔਰਤ ਨੂੰ ਕੁੱਟਿਆ ਸੀਗਾ। ਇਸ ਮਾਮਲੇ ਦੇ ਵਿੱਚ ਹੁਣ ਇਸ ਬੰਦੇ ਨੇ ਜਿਹੜਾ ਕਿ ਹੋਮਲੈਸ ਦੱਸਿਆ ਗਿਆ, ਇਹਨੇ ਹੁਣ ਗਿਲਟੀ ਪਲੀਡ ਜਿਹੜਾ ਉਹ ਕੀਤਾ। ਜੇਕਰ ਇਸ ਮਾਮਲੇ ਦੇ ਵਿੱਚ ਇਹਨੂੰ ਆਉਣ ਵਾਲੇ ਟਾਈਮ ਦੇ ਵਿੱਚ ਦੋਸ਼ੀ ਕਰਾਰ ਹੁੰਦਾ ਤਾਂ ਇਹਨੂੰ 10 ਸਾਲਾਂ ਦੀ ਜਿਹੜੀ ਫੈਡਰਲ ਪ੍ਰਿਜ਼ਨ ਦੀ ਕੈਦ ਵੀ ਹੋ ਸਕਦੀ ਹੈ, ਤੇ ਨਾਲ ਇਹਨੂੰ ਜਿਹੜਾ ਹੋਰ ਵੀ ਜਿਹੜਾ ਸਮਾਂ ਉਹ ਗੁਜ਼ਾਰਨਾ ਪਊਗਾ। ਮਾਰਚ 3, 2025 ਨੂੰ ਜਿਹੜੀ ਇਹਦੀ ਅਗਲੀ ਜਿਹੜੀ ਸੈਂਟੈਂਸਿੰਗ ਉਹ ਸਕੇਜੂਲ ਕੀਤੀ ਗਈ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਮੀਂਹ ਵੀ ਪਊਗਾ 2 ਇੰਚ ਤੱਕ। ਜਿਹੜੀਆਂ ਹਾਈ ਰਾਈਜ਼ ਪਹਾੜੀਆਂ ਹੈਗੀਆਂ ਆ ਉਹਨਾਂ ਦੇ ਵਿੱਚ ਸਨੋ ਵੀ ਪਊਗੀ। ਇਹ ਬੁੱਧਵਾਰ ਰਾਤ ਤੋਂ ਕਈ ਏਰੀਏ ਦੇ ਵਿੱਚ ਸ਼ੁਰੂ ਹੋ ਜਾਊਗਾ। ਤਾਹੋ ਵਾਲਾ ਜਿਹੜਾ ਏਰੀਆ ਆ ਉੱਥੇ 2 ਤੋਂ ਲੈ ਕੇ 3 ਫੁੱਟ ਤੱਕ ਜਿਹੜੀ ਸਨੋ ਆ ਉਹ ਪੈ ਸਕਦੀ ਹੈਗੀ ਆ। ਨਾਰਦਰਨ ਕੈਲੀਫੋਰਨੀਆ ਦੇ ਕਈ ਸਾਰੇ ਜਿਹੜੇ ਸ਼ਹਿਰ ਆ ਉਹਨਾਂ ਦੇ ਵਿੱਚ 2 ਇੰਚ ਤੱਕ ਜਿਹੜਾ ਮੀਂਹ ਆ ਉਹ ਪਊਗਾ। ਵੈਡਨਸਡੇ ਅੱਜ ਦਾ ਦਿਨ ਸੀ ਟੋਟਲੀ ਡਰਾਈ ਸੀਗਾ, ਖਾਸ ਕਰਕੇ ਵੈਲੀ, ਫੁੱਟਹਿਲ, ਸਿਆਰਾ ਏਰੀਏ ਦੇ ਵਿੱਚ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਜਿਹੜੀ ਸਨੋ ਪਊਗੀ। ਸੋ ਜਿਹੜੇ ਵੀ ਸਰੋਤੇ ਜਾ ਰਹੇ ਹੈਗੇ ਜਾਂ ਉੱਧਰ ਉਹਨਾਂ ਨੇ ਜਾਣਾ ਆ, ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ। ਸੈਚਰਡੇ ਨੂੰ ਜਿਹੜਾ ਆ ਸਟਾਰਮ ਆ ਰਿਹਾ ਹੈਗਾ ਜੀ। ਤੇ ਆਪਣਾ ਖਬਰਾਂ ਦਾ ਜਿਹੜਾ ਸਮਾਂ ਜੀ ਉਹ ਸਮਾਪਤੀ ਵਾਲਾ, ਜਾਂਦੇ ਤੁਹਾਨੂੰ ਕਰੰਸੀ ਤੇ ਸਟਾਕ ਮਾਰਕੀਟ ਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਜਾਂਦੇ ਜੀ। ਬਿਲਕੁਲ। ਡਾਓ ਜੋਨ ਇੰਡਸਟਰੀਅਲ ਅੱਜ ਡਾਊਨ ਗਿਆ 0.22% ਤੇ ਕਲੋਜ਼ ਹੋਇਆ 44,148.56 ਤੇ। S&P ਇੰਡੈਕਸ ਅਪ ਗਿਆ 0.82%, ਕਲੋਜ਼ ਹੋਇਆ 6084.19 ਤੇ। ਨੈਸਡੈਕ ਜਿਹੜਾ ਹੈ ਉਹ ਅਪ ਗਿਆ 1.77% ਤੇ ਕਲੋਜ਼ ਹੋਇਆ 20,034.90 ਤੇ। ਜੀ। ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 41 ਸੈਂਟ ਦੇ ਬਰਾਬਰ, ਇੰਡੀਆ ਦੇ 84 ਰੁਪਏ ਤੇ 84 ਪੈਸਿਆਂ ਦੇ ਬਰਾਬਰ, ਤੇ ਪਾਕਿਸਤਾਨ ਦੇ 278 ਰੁਪਏ 15 ਪੈਸਿਆਂ ਦੇ ਬਰਾਬਰ ਇੱਕ US ਡਾਲਰ ਦੀ ਕੀਮਤ ਰਹੀ ਹੈ। ਜੀ। ਹਰਜੋਤ ਸਿੰਘ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ। ਜੀ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਨੂੰ ਆਪਾਂ ਇੱਥੇ ਹੀ ਹੁਣ ਸਮਾਪਤ ਕਰਾਂਗੇ। ਸਾਡੇ ਦੋਵਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।